ਟਰੰਪ ਹੋਣਾ ਨੇ ਧਮਕੀਆਂ ਦਿੱਤੀਆਂ ਆਪਣੇ ਸਾਥੀਆਂ ਨੂੰ, ਤੁਸੀਂ ਇੱਦਾਂ ਨਾ ਕੀਤਾ ਤਾਂ ਇੱਦਾਂ ਹੋ ਜਾਊਗਾ, ਤੁਸੀਂ ਇੱਦਾਂ ਨਾ, ਤੁਸੀਂ ਇਹ ਵਾਲਾ ਸਾਥ ਨਾ ਦਿੱਤਾ ਤਾਂ ਵੀ ਤੁਹਾਡਾ ਜਿਹੜਾ ਉਹ ਨੁਕਸਾਨ ਇਸ ਦੇ ਵਿੱਚ ਹੋਊਗਾ। ਅੱਜ ਜਿਹੜਾ ਟਰੰਪ ਹੋਣਾ ਨੇ ਇਹ ਕਿਹਾ ਵੀ ਜੇ ਨਾਟੋ ਦੇ ਵਿੱਚ ਉਹ ਐਲਾਈਜ਼ ਹੈਲਪ ਨਹੀਂ ਕਰਦੇ ਯੂਐਸ ਦੀ ਈਰਾਨ ਦੀ ਲੜਾਈ ਦੇ ਵਿੱਚ, ਤਾਂ ਵੈਰੀ ਬੈਡ ਫਿਊਚਰ ਜਿਹੜਾ ਉਹ ਹੋਊਗਾ। ਚਾਈਨਾ ਦੇ ਨਾਲ ਸਮਿਟ ਆ ਰਹੀ ਆ ਟਰੰਪ ਹੋਣਾ ਦੀ, ਉਸ ਤੋਂ ਪਹਿਲਾਂ ਜਿਹੜਾ ਉਹਨਾਂ ਨੇ ਇਸ ਤਰੀਕੇ ਦਾ ਜਿਹੜਾ ਉਹ ਬਿਆਨ ਦਿੱਤਾ ਹੈ। ਕੱਲ ਐਤਵਾਰ ਨੂੰ ਇੱਕ ਇੰਟਰਵਿਊ ਦੇ ਵਿੱਚ ਉਹਨਾਂ ਨੇ ਇਹ ਜਿਹੜੀ ਕਹੀ ਸੀ ਵੀ ਨਾਟੋ ਵੈਰੀ ਬੈਡ ਫਿਊਚਰ ਹੋਊਗਾ ਜੇ ਉਹ ਸਾਡੀ ਮਦਦ ਇਸ ਦੇ ਵਿੱਚ ਨਹੀਂ ਕਰਦੇ ਸਟੇਟ ਆਫ ਹਾਰਮੁਜ਼ ਨੂੰ ਖੋਲਣ ਦੇ ਵਿੱਚ। ਸੋ ਕਹਿੰਦੇ ਵੀ ਇਹ ਬਲੰਟ ਮੈਸੇਜ ਸੀਗਾ ਯੂਰਪੀਅਨ ਨੇਸ਼ਨਸ ਨੂੰ, ਜਿਹੜਾ ਵੀ ਉਹ ਇਹਨਾਂ ਦੀ ਲੜਾਈ ਦੇ ਵਿੱਚ ਆ ਕੇ ਸਾਥ ਦੇਣ। ਪਰ ਜਿੱਦਾਂ ਤੁਸੀਂ ਦੱਸਿਆ ਵੀ ਤਕਰੀਬਨ ਯੂਰਪ ਦੇ ਸਾਰੇ ਮੁਲਕਾਂ ਦੇ ਵੱਲੋਂ ਇਸ ਵਾਰੀ ਜਿਹੜਾ ਉਹ ਪੱਲਾ ਜਿਹੜਾ ਉਹ ਝਾੜਿਆ ਜਾ ਚੁੱਕਾ ਹੈਗਾ ਆ। ਟਰੰਪ ਉਹਨਾਂ ਦੇ ਕਮੈਂਟ ਆਏ ਆ ਇੱਕ ਫਾਈਨੈਂਸ਼ੀਅਲ ਟਾਈਮਸ ਦੇ ਨਾਲ, ਉਹਨਾਂ ਨੇ 8 ਮਿੰਟ ਦੀ ਜਿਹੜੀ ਫੋਨ ਕਾਲ ਦੇ ਵਿੱਚ ਜਿਹੜੀ ਹੋਈ ਸੀ ਉਸ ਦੇ ਵਿੱਚ ਇਹ ਕਿਹਾ ਸੀਗਾ ਵੀ ਉਹਨਾਂ ਨੇ ਆਲਰੇਡੀ ਚਾਈਨਾ, ਫਰਾਂਸ, ਜਾਪਾਨ, ਸਾਊਥ ਕੋਰੀਆ, ਯੂਕੇ ਨੂੰ ਕਿਹਾ ਆ ਵੀ ਟੀਮ ਐਫਰਟ ਆਪਾਂ ਕਰਦੇ ਆ, ਜੁਆਇਨ ਜਿਹੜਾ ਕਰੀਏ ਤਾਂ ਜੋ ਇਹ ਜਿਹੜਾ ਚੋਕ ਪੁਆਇੰਟ ਬਣਿਆ ਪਿਆ ਆ ਇਸ ਟਾਈਮ ਦੁਨੀਆ ਦੇ ਵਿੱਚ ਤੇਲ ਦੇ ਭੰਡਾਰਾਂ ਨੂੰ ਇਧਰੋਂ ਉਧਰ ਜਾਣ ਦੇ ਲਈ, ਰਾਊਟ ਦੇ ਲਈ, ਤੇ ਉੱਥੇ ਉਸ ਨੂੰ ਆਪਾਂ ਜਿਹੜਾ ਉਹ ਖੋਲ ਸਕੀਏ। ਈਰਾਨ ਨੇ ਆਲਰੇਡੀ ਕਹਿੰਦੇ ਵੀ ਸਟ੍ਰੇਟ ਆਫ ਹਾਰਮੁਜ਼ ਆ ਉਸ ਨੂੰ ਇੱਕ ਹਿਸਾਬ ਦੇ ਨਾਲ ਸ਼ਟ ਡਾਊਨ ਕਰਕੇ ਰੱਖਿਆ ਹੋਇਆ ਆ, ਜਿਸ ਕਰਕੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਤੇਲ ਦੀਆਂ ਕੀਮਤਾਂ $106 ਪ੍ਰਤੀ ਬੈਰਲ ਤੱਕ ਜਿਹੜੀਆਂ ਉਹ ਪਹੁੰਚ ਚੁੱਕੀਆਂ ਹੈਗੀਆਂ ਆ। ਸੋ ਟਰੰਪ ਉਹਨਾਂ ਨੇ ਬਿਆਨ ਜਿਹੜਾ ਉਹ ਦਿੱਤਾ, ਬੜੇ ਪੈਸੀਮਿਸਟਿਕ ਹਿਸਾਬ ਦੇ ਨਾਲ ਜਿਹੜੇ ਨਜ਼ਰ ਆਏ ਆ। ਕਹਿੰਦੇ we have a thing called NATO who has often criticized the alliance. We have been very sweet. We didn't have to help them with Ukraine. Ukraine is thousands of miles away from us, but we helped them. Now we will see if they will help us, because if I have long said that we will be there for them, but they won't be there for us. So I'm not sure that they will be here. So basically ਉਹਨਾਂ ਨੇ ਉਹੀ ਚੀਜ਼ ਕਿਹਾ ਵੀ ਯੂਕਰੇਨ ਦੇ ਵਿੱਚ ਜਾ ਕੇ ਅਸੀਂ ਨਾਟੋ ਵਾਲਿਆਂ ਦੀ ਮਦਦ ਕਰ ਰਹੇ ਹਾਂ, ਜੋ ਕਿ ਸਾਡੇ ਤੋਂ ਹਜ਼ਾਰਾਂ ਹੀ ਮੀਲ ਦੂਰ ਆ। ਪਰ ਮੈਂ ਪਹਿਲਾਂ ਵੀ ਕਹਿੰਦਾ ਰਿਹਾ ਆ ਵੀ ਅਸੀਂ ਹਮੇਸ਼ਾ ਉਹਨਾਂ ਦੀ ਮਦਦ ਕਰਦੇ ਰਹੇ ਹਾਂ, ਤੇ ਇਹ ਸਾਡੀ ਮਦਦ ਦੇ ਲਈ ਜਿਹੜੇ ਨਹੀਂ ਆਉਣਗੇ। ਸੋ ਕਹਿੰਦੇ ਵੀ ਉਹੀ ਚੀਜ਼ ਇੱਕ ਹਿਸਾਬ ਦੇ ਨਾਲ ਹੁਣ ਹੋ ਰਹੀ ਹੈਗੀ ਆ। ਸੋ ਉਹਨਾਂ ਨੇ ਕਿਹਾ ਆ ਵੀ ਈਰਾਨ ਦੇ ਨਾਲ ਜਿਹੜੀ ਲੜਾਈ ਆ ਵਟ ਐਵਰ ਇਟ ਟੇਕਸ ਵੀ ਉਸ ਦੇ ਵਿੱਚ ਆ। ਵੀਕਐਂਡ ਦੇ ਉੱਤੇ ਟਰੰਪ ਉਹਨਾਂ ਨੇ ਬਿਆਨ ਦਿੱਤਾ ਸੀਗਾ ਵੀ ਈਰਾਨ ਵਾਲੇ ਸੀਜ਼ ਫਾਇਰ ਕਰਨ ਨੂੰ ਰੈਡੀ ਆ, ਗੱਲਬਾਤ ਕਰਨ ਦੇ ਲਈ ਰਾਜੀ ਆ, ਪਰ ਕਹਿੰਦੇ ਵੀ ਮੈਂ ਨਹੀਂ ਅਜੇ ਹਾਲ ਦੀ ਘੜੀ ਜਿਹੜਾ ਉਹ ਰੈਡੀ ਹੈਗਾ। ਪਰ ਇਹ ਕਹਿੰਦੇ ਵੀ ਵੀ ਆਰ ਹਿਟਿੰਗ ਦੈਮ ਵੈਰੀ ਹਾਰਡ, ਦੇ ਹੈਵ ਨਥਿੰਗ ਲੈਫਟ। ਖਾਰਗ ਦਾ ਜਿਹੜਾ ਆਈਲੈਂਡ ਸੀ ਜਿੱਥੋਂ ਸਭ ਤੋਂ ਜ਼ਿਆਦਾ ਤੇਲ ਜਾਂਦਾ ਆ, ਉਹਨਾਂ ਦਾ ਇਨਫਰਾਸਟ੍ਰਕਚਰ ਤੇਲ ਦਾ ਈਰਾਨ ਦਾ ਉੱਥੇ ਰਨਵੇਜ਼ ਦੇ ਉੱਤੇ ਤੇ ਖਾਲੀ ਥਾਵਾਂ ਦੇ ਉੱਤੇ ਜਿਹੜੀ ਆ ਉਹ ਕਹਿੰਦੇ ਵੀ ਕਾਫੀ ਜ਼ਿਆਦਾ ਇਹਨਾਂ ਨੇ ਮਿਜ਼ਾਈਲਾਂ ਸਿੱਟੀਆਂ ਆ, ਜਿਨ੍ਹਾਂ ਨੂੰ ਇਹ ਕਹਿ ਰਹੇ ਆ ਵੀ ਮਿਲਟਰੀ ਇੰਸਟਾਲੇਸ਼ਨ ਸੀਗੀਆਂ ਉੱਥੇ, ਵੀ ਉਹਨਾਂ ਨੂੰ ਇਹਨਾਂ ਨੇ ਨੌਕਡਾਊਨ ਉੱਥੇ ਕਰ ਦਿੱਤਾ ਆ। ਲਿੰਡਸੀ ਗ੍ਰਾਮ ਨੇ ਇੱਕ ਵਾਰੀ ਫਿਰ ਇਜ਼ਰਾਈਲ ਨੂੰ ਆਖਿਆ ਆ ਵੀ ਆਇਲ ਦੇ ਇਨਫਰਾਸਟ੍ਰਕਚਰ ਦੇ ਉੱਤੇ ਈਰਾਨ ਦੇ ਹਮਲਾ ਨਾ ਕਰੋ, ਤੇ ਉਹਨਾਂ ਨੇ ਤਾਂ ਕਨਫਰਮ ਹੀ ਕੀਤਾ ਸੀ ਪਿਛਲੇ ਵੀਕ ਦੇ ਵਿੱਚ ਵੀ ਇਹ ਲੜਾਈ ਮੁੱਖ ਤੌਰ ਦੇ ਉੱਤੇ ਈਰਾਨ ਦੇ ਤੇਲ ਦੇ ਉੱਤੇ ਕਬਜ਼ੇ ਨੂੰ ਲੈ ਕੇ ਹੀ ਜਿਹੜੀ ਉਹ ਹੈਗੀ ਆ। ਸੋ ਹੁਣ ਚਾਈਨਾ ਦੇ ਨਾਲ ਕਹਿੰਦੇ ਵੀ ਮੀਟਿੰਗ ਹੋਣੀ ਹੈਗੀ ਆ। ਸੋ ਅੱਜ ਰਾਸ਼ਟਰਪਤੀ ਟਰੰਪ ਉਹਨਾਂ ਦੇ ਦੁਆਰਾ ਧਮਕੀਆਂ ਜਿਹੜੀਆਂ ਉਹ ਦਿੱਤੀਆਂ ਜਾ ਰਹੀਆਂ, ਗੱਲ ਉਹਨਾਂ ਦੀ ਕੋਈ ਮੰਨ ਨਹੀਂ ਰਿਹਾ। ਸੋ ਉਸ ਨੂੰ ਜਿਹੜੇ ਖਾਸੇ ਜਿਹੜੇ ਉਹ ਨਿਰਾਸ਼ ਜਿਹੜੇ ਉਹ ਨਜ਼ਰ ਆ ਰਹੇ ਆ। ਸੋ ਚਾਈਨਾ ਵਾਲੀ ਸਮਿਟ ਨੂੰ ਲੈ ਕੇ ਹਰਜੋਤ ਸਿੰਘ ਜੀ ਉਹ ਵੀ ਆਪਾਂ ਗੱਲ ਕਰਦੇ ਆ, ਪਰ ਈਰਾਨ ਦੇ ਜਿਹੜਾ ਫਾਈਨੈਂਸ ਮਿਨਿਸਟਰ ਆ, ਫੋਰਨ ਮਿਨਿਸਟਰ ਆ, ਉਹਨਾਂ ਨੇ ਕਿਹਾ ਸਟੇਟ ਆਫ ਹਾਰਮੁਜ਼ ਸਾਡੇ ਐਨੀਮੀਜ਼ ਦੇ ਲਈ ਬੰਦ ਰਹੇਗਾ। ਸੋ ਇਹ ਜਿਹੜੇ ਆਵਾਸ ਜਿਹੜੇ ਅਗਾਚੀ ਆ, ਉਹਨਾਂ ਨੇ ਅੱਜ ਜਿਹੜਾ ਇਹ ਬਿਆਨ ਦਿੱਤਾ ਹੈ, ਕਹਿੰਦੇ ਇਜ਼ ਓਪਨ ਬਟ ਕਲੋਜ਼ ਟੂ ਆਵਰ ਐਨੀਮੀਜ਼, ਟੂ ਦੋਜ਼ ਹੂ ਕੈਰੀਡ ਆਊਟ ਦਿਸ ਕਾਵਰਡਲੀ ਐਗਰੈਸ਼ਨ ਅਗੇਂਸਟ ਅਸ ਐਂਡ ਟੂ their allies। ਕੱਲ ਇੱਕ ਅਮਰੀਕਨ ਨਿਊਜ਼ ਚੈਨਲ ਦੇ ਨਾਲ ਇੰਟਰਵਿਊ ਦੇ ਵਿੱਚ ਫੋਰਨ ਮਿਨਿਸਟਰ ਈਰਾਨ ਦੇ ਉਹਨਾਂ ਨੂੰ ਪੁੱਛਿਆ ਗਿਆ ਸੀਗਾ ਵੀ ਇੱਕ ਜਿਹੜੇ ਅਮਰੀਕਾ ਦੇ ਕੈਦੀ ਜਿਹੜੇ ਉੱਥੇ ਬਣਾ ਕੇ ਰੱਖੇ ਅਮਰੀਕੀ ਮੂਲ ਦੇ ਜਿਹੜੇ ਲੋਕ ਆ, ਇੱਕ ਸਿਟੀਜ਼ਨ ਨੂੰ ਵੀ ਉੱਥੇ ਪ੍ਰਿਜ਼ਨ 'ਚ ਰੱਖਿਆ ਆ, ਤੇ ਕਹਿੰਦੇ ਵੀ ਉਹ ਸੁਰੱਖਿਅਤ ਨੇ। ਕਹਿੰਦੇ ਹਾਂ ਉਨੀ ਦੇਰ ਤੱਕ ਸੁਰੱਖਿਅਤ ਨੇ ਜਿੰਨੀ ਦੇਰ ਤੱਕ ਅਮਰੀਕਾ ਵਾਲੇ ਇਹਨਾਂ ਪ੍ਰਿਜ਼ਨਸ ਦੇ ਉੱਤੇ ਹਮਲਾ ਜਿਹੜਾ ਉਹ ਨਹੀਂ ਕਰ ਦਿੰਦੇ ਜਾਂ ਮਿਜ਼ਾਈਲ ਜਿਹੜੀਆਂ ਉਹ ਨਹੀਂ ਸੁੱਟ ਦਿੰਦੇ। ਕਿਉਂਕਿ ਇੱਕ ਨਿਊਯਾਰਕ ਬੇਸਡ ਈਰਾਨ ਦਾ ਜਿਹੜਾ ਜੀਓ ਆ, ਜੋ ਇੱਥੇ ਅਮਰੀਕਾ ਦੇ ਵਿੱਚ ਹੁਣ ਸਿਟੀਜ਼ਨ ਆ, ਉਸ ਨੂੰ ਕਈ ਸਾਲਾਂ ਤੋਂ ਉੱਥੇ ਇਹਨਾਂ ਨੇ
ਜਿਹੜੇ ਡਿਟੇਨ ਕਰਕੇ ਰੱਖੇ ਆ ਈਰਾਨ ਵਾਲਿਆਂ ਨੇ, ਤੇ ਉਸ ਦੇ ਜਿਹੜੇ ਪਰਿਵਾਰਕ ਮੈਂਬਰ ਉਹ ਕਹਿ ਰਹੇ ਆ ਵੀ ਹੁਣ ਪਿਛਲੇ ਲੰਮੇ ਸਮੇਂ ਤੋਂ ਉਸ ਦੇ ਨਾਲ ਗੱਲਬਾਤ ਜਿਹੜੀ ਉਹ ਨਹੀਂ ਹੋ ਸਕੀ ਹੈਗੀ। ਉਧਰ ਹਰਜੋਤ ਸਿੰਘ ਜੀ, ਕੁਵੈਤ ਨੇ ਦੱਸਿਆ ਖਾਰਗ ਆਈਲੈਂਡ ਤੋਂ ਬਾਅਦ ਦੇ ਵਿੱਚ ਇਹ ਵਾਰ ਐਸਕੇਲੇਟ ਹੋਣ ਦਾ ਖਤਰਾ ਜਿਹੜਾ ਉਹ ਬਣਿਆ ਹੋਇਆ ਸੀ। ਕੁਵੈਤ ਨੇ ਦੱਸਿਆ ਵੀ ਪਿਛਲੇ 24 ਘੰਟਿਆਂ 'ਚ 4 ਡਰੋਨ ਦੇ ਜਿਹੜੇ ਹਮਲੇ ਆ ਉਹਨਾਂ ਨੇ ਇੰਟਰਸੈਪਟ ਕੀਤਾ ਆ। ਆਬੂ ਧਾਬੀ ਸੌਰੀ ਸਾਊਦੀ ਅਰੇਬੀਆ ਦੇ ਵਿੱਚ, UAE ਦੇ ਵਿੱਚ ਜਿਹੜੇ ਡਰੋਨ ਆ 11 ਡਰੋਨ ਆ ਉਹ ਪਿਛਲੇ ਕੁਝ ਘੰਟਿਆਂ ਦੇ ਵਿੱਚ ਉਹਨਾਂ ਨੇ ਕੀਤੇ ਆ। ਦੁਬਈ ਦੇ 에ਅਰਪੋਰਟ ਦੇ ਨਜ਼ਦੀਕ ਜਿਹੜੇ ਡਰੋਨ ਹਮਲੇ ਦੇ ਨਾਲ ਕਾਫੀ ਵੱਡੀ ਅੱਗ ਇੱਕ ਲੱਗ ਗਈ ਸੀ, ਜਿਸ ਨੂੰ ਕਾਬੂ ਪਾਉਣ ਦੇ ਵਿੱਚ ਹੁਣ ਜਾ ਕੇ ਕਿਤੇ ਕਹਿੰਦੇ ਵੀ ਕੁਝ ਕਾਮਯਾਬੀ ਉਹਨਾਂ ਨੂੰ ਮਿਲੀ ਹੈਗੀ ਆ। ਸੋ ਇਸ ਮੌਕੇ ਇਹ ਚੀਜ਼ਾਂ ਚੱਲ ਰਹੀਆਂ। ਉਧਰ ਯੂਰਪੀਅਨ ਯੂਨੀਅਨ ਨੇ ਈਰਾਨ ਦੇ ਪ੍ਰੋਟੈਸਟ ਦੇ ਕ੍ਰੈਕਡਾਊਨ ਦੇ ਚੱਲਦਿਆਂ ਕਈ ਜਿਹੜੀਆਂ ਸੈਂਕਸ਼ਨਸ ਆ ਹੋਰ ਲਗਾ ਦਿੱਤੀਆਂ। 16 ਹੋਰ ਜਾਣਿਆਂ ਦੇ ਉੱਤੇ ਤੇ 3 ਐਂਟੀਟੀਜ਼ ਦੇ ਉੱਤੇ ਹਿਊਮਨ ਰਾਈਟ ਵਾਇਲੇਸ਼ਨ ਦੇ ਆਧਾਰ ਦੇ ਉੱਤੇ ਉਹਨਾਂ ਦੇ ਉਲਟ ਜਿਹੜੀਆਂ ਸੈਂਕਸ਼ਨਸ ਆ ਉਹ ਲਾ ਦਿੱਤੀਆਂ ਆ। ਹੁਣ ਤੱਕ ਯੂਰਪੀਅਨ ਯੂਨੀਅਨ ਨੇ 263 ਲੋਕਾਂ ਨੂੰ ਤੇ 53 ਜਿਹੜੇ ਐਂਟੀਟੀਜ਼ ਆ ਜਾਂ ਕਹਿ ਲਓ ਵੀ ਕੰਪਨੀਜ਼ ਆ ਉਹਨਾਂ ਨੂੰ ਸੈਂਕਸ਼ਨ ਕਰ ਦਿੱਤਾ ਹੈਗਾ ਆ। ਸੋ ਇਰਾਨੀਅਨ ਆਰਮਡ ਫੋਰਸਿਸ ਦੇ ਜਿਹੜੇ ਸਪੋਕਸਪਰਸਨ ਇਬਰਾਹਿਮ ਜ਼ੁਲਫਾਗਰੀ ਆ, ਉਹਨਾਂ ਨੇ ਇੰਗਲਿਸ਼ ਦੇ ਵਿੱਚ ਮੈਸੇਜ ਜਿਹੜਾ ਉਹ ਬੋਲਦੇ ਹੋਏ ਡਾਇਰੈਕਟਲੀ ਟਰੰਪ ਹੁਣਾਂ ਨੂੰ ਜਿਹੜਾ ਉਹ ਆਖਿਆ ਆ। ਸੋ ਟੈਨਸ਼ਨਸ ਸਟ੍ਰੇਟ ਆਫ ਹਾਰਮੋਜ਼ ਨੂੰ ਲੈ ਕੇ ਅਜੇ ਖਾਸੀਆਂ ਜਿਹੜੀਆਂ ਉਹ ਬਣੀਆਂ ਪਈਆਂ ਹੈਗੀਆਂ ਆ। ਸੋ ਟਰੰਪ ਹੁਣਾਂ ਨੇ ਆਲਰੇਡੀ ਜਿੱਦਾਂ ਆਪਾਂ ਦੱਸਿਆ ਵੀ 7 ਮੁਲਕਾਂ ਨੂੰ ਪ੍ਰੈਸ਼ਰ ਪਾ ਰਹੇ ਨੇ ਵੀ ਤੁਸੀਂ ਸਟ੍ਰੇਟ ਆਫ ਹਾਰਮੋਜ਼ ਨੂੰ ਖੋਲਣ ਦੇ ਵਿੱਚ ਸਾਡੀ ਜਿਹੜੀ ਉਹ ਮਦਦ ਕਰੋ। ਸੋ ਫਾਰ ਉਹਨਾਂ ਨੂੰ ਜਿਹੜੇ ਫਰਮ ਨੋ ਆ ਉਹ ਮਿਲੀਆਂ ਹੈਗੀਆਂ ਆ ਵੱਖ-ਵੱਖ ਮੁਲਕਾਂ ਤੋਂ। ਬਿਲਕੁਲ। ਸੋ ਯੂਰਪੀਅਨ ਯੂਨੀਅਨ ਦੇ ਬਹੁਤ ਸਾਰੇ ਮੁਲਕਾਂ ਨੇ, ਲੀਡਰਾਂ ਨੇ ਤਾਂ ਰਿਜੈਕਟ ਹੀ ਕਰ ਦਿੱਤਾ ਹੈ ਵੀ ਅਸੀਂ ਕਿਸੇ ਤਰ੍ਹਾਂ ਦੀ ਮਿਲਟਰੀ ਇਨਵੋਲਵਮੈਂਟ ਨਹੀਂ ਕਰਨੀ ਸਟੇਟ ਆਫ ਹਾਰਮਜ਼ ਦੇ ਵਿੱਚ ਅਮੰਗ ਅਮਿਡ ਵਾਰ ਔਨ ਇਰਾਨ। ਇਹ ਅਲ ਜਜ਼ੀਰਾ ਵੀ ਜਿਹੜਾ ਆ ਰਿਪੋਰਟ ਕਰ ਰਿਹਾ ਹੈਗਾ ਆ। ਜਰਮਨ ਨੇ ਓਪਨਲੀ ਕਹਿਤਾ ਵੀ ਨਹੀਂ, ਅਸੀਂ ਜਰਮਨ ਦੇ ਜਿਹੜੇ ਫੋਰਨ ਮਿਨਿਸਟਰ ਬੈਡਫੁਲ ਹੈਗੇ ਆ, ਕਹਿੰਦੇ ਵੀ ਸਾਡੀ ਕੋਈ ਇੰਟੈਂਸ਼ਨ ਨਹੀਂ ਹੈਗੀ ਇਸ ਆਪਰੇਸ਼ਨ ਦੇ ਵਿੱਚ। UK ਦੇ ਪ੍ਰਾਈਮ ਮਿਨਿਸਟਰ ਨੇ ਵੀ ਇੱਦਾਂ ਦੀ ਹੀ ਜਿਹੜੀ ਸਟੇਟਮੈਂਟ ਆ ਉਹ ਦਿੱਤੀ ਹੈਗੀ ਆ।